ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 3 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਤੁਸੀਂ ਕਰਵਾਉਣਾ ਚਾਹੁੰਦੇ ਹੋ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਲਾਈਫ ਇੰਸ਼ੋਰੈਂਸ ਕਰਵਾਉਣੀ ਹੈ, ਕਾਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ। 1992 ਤੋਂ ਇੰਸ਼ੋਰੈਂਸ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਨੇ। ਕਾਲ 4082722500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਗੁਰਸਾਹਿਬ ਸਿੰਘ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ ਕੈਲੀਫੋਰਨੀਆ ਦੇ ਵਿੱਚ, ਨਾਰਦਰਨ ਕੈਲੀਫੋਰਨੀਆ 'ਚ, ਖਾਸ ਕਰਕੇ ਬੇ ਏਰੀਏ ਦੇ ਵਿੱਚ ਤੇ ਸਨ ਮੈਕੀਨ ਕਾਉਂਟੀ, ਫ੍ਰਿਜ਼ਨੋ ਏਰੀਏ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਮੀਂਹ ਆ ਉਹ ਪੈ ਰਿਹਾ ਹੈਗਾ। ਸਪਿਨ ਆਊਟਸ ਤੇ ਸਨੋਈ ਰੋਡਵੇਜ਼ ਹੈਗੀਆਂ ਸਿਆਰਾਜ਼ ਦੇ ਵਿੱਚ, ਉੱਧਰ ਟ੍ਰੈਫਿਕ ਕਾਫੀ ਜ਼ਿਆਦਾ ਸਲੋ ਚੱਲ ਰਿਹਾ। ਜੋ KCRA ਦੀ ਵੈਦਰ ਟੀਮ ਆ, ਉਹਨਾਂ ਨੇ ਇਹ ਦੱਸਿਆ ਆ ਵੀ ਆਊਟਡੋਰ ਐਕਟੀਵਿਟੀਜ਼ ਨੂੰ ਬਹੁਤ ਜ਼ਿਆਦਾ ਅਫੈਕਟ ਕੀਤਾ, ਜੋ ਹੁਣ ਸਟੋਰਮ ਚੱਲ ਰਿਹਾ, ਰੋਡ ਦੀਆਂ ਕੰਡੀਸ਼ਨਸ ਨੂੰ ਲੈ ਕੇ ਵੀ। ਹਾਈਵੇ 80 ਦੇ ਉੱਤੇ ਜੋ ਸਿਆਰਾ ਵਾਲਾ ਏਰੀਆ ਹੈ, ਉੱਥੇ ਸਾਈਨ ਲੱਗੇ ਹੋਏ ਆ ਵੀ ਸਲੋ ਚੱਲੋ, ਸਨੋ ਅੱਗੇ ਪਈ ਹੋਈ ਆ। ਇੱਕ ਜੈਕ ਨਾਈਫਡ ਬਿਗ ਰਿਗ ਜੋ I-80 ਈਸਟ ਬਾਉਂਡ ਕੈਸਲ ਪੀਕ ਦੇ ਉੱਤੇ ਆ, 5 ਵਜੇ ਦੇ ਕਰੀਬ ਉਹਦੇ ਕਰਕੇ ਜਿਹੜਾ ਟ੍ਰੈਫਿਕ ਆ ਪੂਰਾ ਰੁਕਿਆ ਹੋਇਆ ਹੈਗਾ। ਇਸ ਤੋਂ ਬਿਨਾਂ ਸਟੇਟ ਰਾਊਟ 20 ਜੋ ਨਵਾਡਾ ਸਿਟੀ 'ਚ ਆ, ਉੱਥੇ ਵੀ ਚੱਲ ਰਿਹਾ, ਕਾਫੀ ਸਲੋ ਜਿਹੜਾ ਆ ਟ੍ਰੈਫਿਕ ਇਸ ਟਾਈਮ ਚੱਲ ਰਿਹਾ ਹੈਗਾ। 5000 ਫੁੱਟ ਤੋਂ ਉਚਾਈ ਵਾਲੀਆਂ ਪਹਾੜੀਆਂ ਦੇ ਉੱਤੇ ਕਾਫੀ ਜ਼ਿਆਦਾ ਜਿਹੜੀ ਸਨੋ ਆ ਉਹ ਪਈ ਹੈਗੀ ਆ। ਈਸਟ ਬਾਉਂਡ ਲੇਨਸ ਜਿਹੜੀਆਂ ਆ ਡੋਨਰ ਸਮਿਟ ਦੇ ਕੋਲ, ਉਹ ਕਹਿੰਦੇ ਵੀ ਪਾਰਕਿੰਗ ਲੋਟ ਬਣੀਆਂ ਹੋਈਆਂ ਹੈਗੀਆਂ ਆ। ਸੋ ਹਾਈਵੇ 89, 50 ਬਹੁਤ ਜ਼ਿਆਦਾ ਉਸ ਏਰੀਏ ਦੇ ਵਿੱਚ ਸਲੋ ਚੱਲ ਰਿਹਾ ਹੈਗਾ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਪਹਿਲਾਂ ਰਹਿ ਚੁੱਕੇ ਜਿਹੜੇ ਰਾਸ਼ਟਰਪਤੀ ਆ, ਉਹਨਾਂ ਨੂੰ ਫੈਲਨੀ ਜਿਹੜੀ ਉਹਨਾਂ ਦੀ ਕਨਵਿਕਸ਼ਨ ਜਿਹੜੀ ਹੋ ਚੁੱਕੀ ਸੀ। ਹੁਣ ਉਸ ਮਾਮਲੇ ਦੇ ਵਿੱਚ ਜਿਹੜੇ ਜੱਜ ਆ, ਉਹਨਾਂ ਦੇ ਦੁਆਰਾ ਇਹਨਾਂ ਨੂੰ ਸੈਂਟੈਂਸਿੰਗ 10 ਜਨਵਰੀ ਨੂੰ ਸੁਣਾਈ ਜਾਣੀ ਆ। ਐਗਜ਼ੈਕਟਲੀ ਜਿਹੜੀ ਉਹ 10 ਦਿਨ ਪਹਿਲਾਂ ਜਦੋਂ ਇਹਨਾਂ ਨੇ ਸਹੁੰ ਚੁੱਕਣੀ ਹੈਗੀ ਆ। ਕ੍ਰਿਮੀਨਲ ਹਸ਼ਮਨੀ ਕੇਸ ਆ ਡੋਨਲਡ ਟਰੰਪ ਹੁਣਾਂ ਦੇ ਉੱਤੇ, ਜਿਹੜੀ ਪੌਨ ਸਟਾਰ ਨੂੰ ਪੈਸੇ ਦੇਣ ਦੇ ਲਈ, ਉਸਦੀ ਚੁੱਪੀ ਖਰੀਦਣ ਦੇ ਲਈ ਜਿਹੜੀ ਮਨੀ ਦਿੱਤੀ ਗਈ ਸੀ, ਉਸ ਮਾਮਲੇ ਦੇ ਵਿੱਚ ਕਨਵਿਕਟ ਕੀਤਾ ਗਿਆ ਸੀਗਾ। ਪਰ ਜਿਹੜੇ ਜੱਜ ਨੇ ਵਾਨ ਮਰਚਨ, ਉਹਨਾਂ ਨੇ ਕਿਹਾ ਆ ਵੀ ਉਹ ਉਹਨਾਂ ਨੂੰ ਕੋਈ ਜੇਲ੍ਹ ਟਾਈਮ ਨਹੀਂ ਦੇਣਗੇ। ਨਿਊਯਾਰਕ ਦੇ ਵਿੱਚ ਇੱਕ ਅਨਕੰਡੀਸ਼ਨਲ ਡਿਸਚਾਰਜ ਚੀਜ਼ ਹੁੰਦੀ ਆ, ਜਿਸ ਦੇ ਤਹਿਤ ਜਿਹੜੀ ਆ ਉਹ ਜਿਹੜੇ ਰਾਸ਼ਟਰਪਤੀ ਟਰੰਪ ਨੇ, ਪ੍ਰੈਜ਼ੀਡੈਂਟ ਇਲੈਕਟ ਟਰੰਪ ਆ, ਉਹਨਾਂ ਨੂੰ ਕੋਈ ਵੀ ਜੇਲ੍ਹ ਟਾਈਮ ਤੇ ਨਾ ਹੀ ਕੋਈ ਪ੍ਰੋਬੇਸ਼ਨ ਦਾ ਜਿਹੜਾ ਉਹ ਸਾਹਮਣਾ ਕਰਨਾ ਪਊਗਾ। ਪਰ ਇੱਕ ਕਨਵਿਕਟਡ ਫੈਲਨ ਦੇ ਤੌਰ ਦੇ ਉੱਤੇ ਪਹਿਲੀ ਵਾਰ ਅਮਰੀਕਾ ਦੇ ਇਤਿਹਾਸ ਦੇ ਵਿੱਚ ਇੱਕ ਜਿਹੜੇ ਰਾਸ਼ਟਰਪਤੀ ਆ, ਉਹ ਸਹੁੰ ਜਿਹੜੀ ਉਹ ਚੁੱਕਣ ਜਾ ਰਹੇ ਆ ਬਿਲਕੁਲ 10 ਦਿਨ ਪਹਿਲਾਂ। ਜਿਹੜੀ ਉਹਨਾਂ ਦੀ ਟੀਮ ਆ, ਉਹ ਟਰਾਈ ਕਰੂਗੀ ਵੀ ਜਿਹੜੀ 10 ਜਨਵਰੀ ਨੂੰ ਸੈਂਟੈਂਸਿੰਗ ਆ, ਉਸ ਨੂੰ ਰੋਕਿਆ ਜਾਵੇ। ਜਿਹੜੀ ਸਜ਼ਾ ਉਹਨਾਂ ਨੂੰ ਸੁਣਾਈ ਜਾਣੀ ਆ, ਉਹ ਵੀ ਨਾ ਹੋਵੇ, ਚਾਹੇ ਉਹਨਾਂ ਨੂੰ ਅਨਕੰਡੀਸ਼ਨਲ ਡਿਸਚਾਰਜ ਹੀ ਜਿਹੜਾ ਉਹ ਕਿਉਂ ਨਾ ਦਿੱਤਾ ਜਾ ਰਿਹਾ ਹੋਵੇ। ਟਰੰਪ ਹੁਣਾਂ ਦੇ ਜਿਹੜੇ ਸਪੋਕਸਪਰਸਨ ਨੇ ਸਟੀਵਨ ਚਿਊਂਗ, ਉਹਨਾਂ ਨੇ ਕਿਹਾ ਆ ਵੀ ਜਿਹੜੇ ਜੱਜ ਮਰਚਨ ਦੀ ਰੂਲਿੰਗ ਆ, ਇਹ ਕਹਿੰਦੇ ਵੀ ਡਾਇਰੈਕਟ ਵਾਇਲੇਸ਼ਨ ਆ ਸੁਪਰੀਮ ਕੋਰਟ ਦੀ ਇਮਿਊਨਿਟੀ ਡਿਸੀਜਨ ਦੀ, ਤੇ ਜਿਹੜੀ ਲੌਂਗ ਸਟੈਂਡਿੰਗ ਜਿਊਰੀ ਪ੍ਰੂਡੈਂਸ ਆ, ਉਸ ਨੂੰ ਲੈ ਕੇ। ਉੱਦਾਂ ਦੇਖਿਆ ਜਾਵੇ, ਜਿਹੜਾ ਇਹਨਾਂ ਦਾ ਇਹ ਵਰਤਾਰਾ ਸੀ, ਜਿਸ ਮਾਮਲੇ ਦੇ ਵਿੱਚ ਇਹਨਾਂ ਨੂੰ ਕਨਵਿਕਟ ਕੀਤਾ ਗਿਆ, ਉਸ ਟਾਈਮ ਦੇ ਉੱਤੇ ਇਹ ਨਾ ਰਾਸ਼ਟਰਪਤੀ ਸੀ, ਨਾ ਇਹ ਰਾਸ਼ਟਰਪਤੀ ਜਿਹੜੇ ਉਹ ਚੁਣੇ ਗਏ ਸੀਗੇ। ਸੋ ਇਹ ਪਰ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਆ,
ਉਹਨਾਂ ਨੂੰ ਪ੍ਰੈਜ਼ੀਡੈਂਸ਼ੀਅਲ ਟ੍ਰਾਂਜੀਸ਼ਨ ਪ੍ਰੈਸ ਦੇ ਵਿੱਚੋਂ ਜਿਹੜਾ ਉਹ ਲੰਘਾਇਆ ਜਾਊਗਾ ਤੇ ਆਪਣੀਆਂ ਜਿਹੜੀਆਂ ਪ੍ਰੈਜ਼ੀਡੈਂਸੀਜ਼ ਦੀਆਂ ਜਿਹੜੀਆਂ ਡਿਊਟੀਜ਼ ਆ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਨਿਭਾਉਣਗੇ ਤੇ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਰੈਮਨੈਂਟਸ ਹੈਗੇ ਆ ਵਿਚ ਹੰਟ ਦੇ ਉਹਨਾਂ ਦੇ ਉਲਟ ਉਹ ਸਾਰੇ ਜਣੇ ਇਸ ਚੀਜ਼ ਦੇ ਉੱਤੇ ਖਤਮ ਹੋ ਜਾਣਗੇ ਕਿਉਂਕਿ ਕੋਈ ਵੀ ਸੈਂਟੈਂਸਿੰਗ ਨਹੀਂ ਹੋਊਗੀ। ਸੋ ਇਹ ਜੇ ਕਹਿੰਦੇ ਵੀ ਜਿਹੜੇ ਜੱਜ ਮਰਚਨ ਆ ਉਹਨਾਂ ਨੇ ਕਿਹਾ ਵੀ ਜੇ ਉਹ ਅਨਏਬਲ ਹੁੰਦੇ ਆ ਸੈਂਟੈਂਸ ਕਰਨ ਨੂੰ ਟਰੰਪ ਹੋਣਾ ਨੂੰ ਤਾਂ ਉਹ ਪਲਾਨ ਕਰਨਗੇ ਵੀ ਉਹਨਾਂ ਨੂੰ ਡਿਲੇ ਕੀਤੀ ਜਾਊਗੀ ਸੈਂਟੈਂਸਿੰਗ ਟਰੰਪ ਹੋਣਾ ਦੀ ਪ੍ਰੈਜ਼ੀਡੈਂਸੀ ਕੰਪਲੀਟ ਹੋਣ ਤੱਕ। ਸੋ ਨਿਊਯਾਰਕ ਦੇ ਵਿੱਚ ਉਹਨਾਂ ਦੇ ਉੱਤੇ ਜਿਹੜੇ 34 ਫੈਲਨੀ ਕਾਊਂਟ ਆ ਆਪਣੇ ਬਿਜ਼ਨਸ ਦੇ ਨਾਲ ਸੰਬੰਧਿਤ ਰੈਕਰਡਸ ਆ ਉਹਨਾਂ ਨੂੰ ਝੂਠੇ ਜਿਹੜੇ ਉਹ ਪੇਸ਼ ਕਰਨ ਦੇ ਲਈ ਗਿਲਟੀ ਜਿਹੜੇ ਉਹ ਪਾਏ ਗਏ ਸੀਗੇ। ਸੋ ਉਸ ਮਾਮਲੇ ਦੇ ਵਿੱਚ ਵੀ ਇਹਨਾਂ ਨੂੰ ਜਿਹੜੀ ਉਹ ਇਹ ਸਜ਼ਾ ਜਿਹੜੀ ਉਹ ਸੁਣਾਈ ਜਾਣੀ ਸੀਗੀ ਪਰ ਹੁਣ ਕਿਉਂਕਿ ਇਹਨਾਂ ਨੇ ਸਹੁੰ ਚੁੱਕਣੀ ਆ ਸੋ ਲੱਗਦਾ ਆ ਵੀ ਉਹਨਾਂ ਨੂੰ ਸਜ਼ਾ ਤੋਂ ਇੱਕ ਹਿਸਾਬ ਦੇ ਨਾਲ ਬਚਾਅ ਹੋ ਜਾਵੇਗਾ। ਸਾਬਕਾ ਸਪੀਕਰ ਜੋ ਹਾਊਸ ਸਪੀਕਰ ਆ ਮਾਈਕ ਜੌਨਸਨ, ਉਹਨਾਂ ਨੂੰ ਅੱਜ ਫੇਰ ਅਮਰੀਕਾ ਦਾ ਨੈਕਸਟ ਹਾਊਸ ਸਪੀਕਰ ਚੁਣ ਲਿਆ ਗਿਆ ਹੈ, ਭਾਵੇਂ ਕਿ ਕਾਫੀ ਜ਼ਿਆਦਾ ਵਿਰੋਧ ਉਹਨਾਂ ਦਾ ਹੋਇਆ ਸੀਗਾ। ਜਦੋਂ ਸਵੇਰੇ ਆਪਾਂ ਅਪਡੇਟ ਅਮਰੀਕਾ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਆਂ, ਉਸ ਟਾਈਮ ਉਹ ਪਹਿਲੇ ਰਾਊਂਡ ਦੇ ਵਿੱਚ ਹਾਰ ਗਏ ਸੀ। ਉਹਨਾਂ ਨੂੰ ਫੁੱਲ ਜਿਹੜੀ 218 ਜੋ ਕਾਂਗਰਸ ਮੈਨ ਯੂਐਸ ਹਾਊਸ ਆਫ ਰਿਪਰੈਜ਼ੈਂਟੇਟਿਵ ਚਾਹੀਦੇ ਉਹ ਨਹੀਂ ਮਿਲੇ ਸੀਗੇ। ਹੁਣ ਇਹ ਖਬਰ ਆ ਰਹੀ ਆ ਵੀ ਜੌਨਸਨ ਹੋਣਾ ਨੇ 218 ਵੋਟਾਂ ਜੋ ਚਾਹੀਦੀਆਂ ਸੀਆਂ ਉਹ ਉਹਨਾਂ ਨੂੰ ਮਿਲ ਗਈਆਂ ਹੈਗੀਆਂ। ਸੋ ਬੜੀ ਥਿਨ ਮੈਜੋਰਟੀ ਆ ਹਾਊਸ ਦੇ ਵਿੱਚ। ਰਿਪਬਲਿਕਨਸ ਦੇ ਕੋਲ 219 ਮੈਂਬਰ ਆ ਹਾਊਸ ਦੇ ਤੇ ਡੈਮੋਕ੍ਰੇਟਸ ਦੇ ਕੋਲ 215 ਹੈਗੇ ਆ। ਸੋ ਜਦੋਂ ਜੌਨਸਨ ਹੋਣਾ ਨੇ 2017 ਦਾ ਜਿਹੜਾ ਟੈਕਸ ਕੱਟ ਆ ਉਹਦੇ ਸੰਬੰਧ ਦੇ ਵਿੱਚ ਪਿਛਲੀ ਵਾਰੀ ਵੀ ਕਾਫੀ ਰੌਲਾ ਪਿਆ ਸੀ ਤੇ ਉਹਨਾਂ ਨੇ ਇਹ ਕਿਹਾ ਆ ਵੀ ਉਸ ਟੈਕਸ ਕੱਟਸ ਨੂੰ ਉਹ ਐਕਸਟੈਂਡ ਕਰਨਗੇ ਜਿਹੜਾ ਕਿ ਇਸ ਸਾਲ ਐਕਸਪਾਇਰ ਹੋਣਾ ਹੈਗਾ। ਸੋ ਵੱਡਾ ਚੈਲੰਜ ਇਹ ਆ ਵੀ 36 ਟ੍ਰਿਲੀਅਨ ਡਾਲਰ ਦਾ ਕਰਜ਼ਾ ਅਮਰੀਕਾ ਦੇ ਕੋਲ ਇਸ ਟਾਈਮ ਹੈਗਾ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਲੋਨ ਮਸਕ ਤੇ ਵਿਵੇਕ ਰਾਮਾਸਵਾਮੀ ਨੇ ਕਿਹਾ ਤਾਂ ਸੀ ਵੀ 2 ਟ੍ਰਿਲੀਅਨ ਡਾਲਰ ਆਪਾਂ ਘਟਾਵਾਂਗੇ 2 ਸਾਲਾਂ ਦੇ ਵਿੱਚ। ਸੋ ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਜੋ ਰਿਪਬਲਿਕਨ ਹਾਊਸ ਸਪੀਕਰ ਹੈਗੇ ਆ ਮਾਈਕ ਜੌਨਸਨ, ਉਹਨਾਂ ਨੂੰ ਜਿਹੜਾ ਅੱਜ ਹਾਊਸ ਨੇ ਨੈਕਸਟ ਹਾਊਸ ਸਪੀਕਰ ਜਿਹੜਾ ਇਲੈਕਟ ਕਰ ਲਿਆ ਜਾਂ ਬਿਲਕੁਲ ਬਿਲਕੁਲ ਜੀ। ਸੋ ਉਹਨਾਂ ਨੇ ਸਹੁੰ ਚੱਕ ਲਈ ਅਗਲੇ 2 ਸਾਲ ਦੇ ਲਈ ਉਹ ਸਪੀਕਰ ਰਹਿਣਗੇ ਅਨਲੈਸ ਉਸ ਤੋਂ ਪਹਿਲਾਂ ਜਿੱਦਾਂ ਪਿਛਲੀ ਵਾਰੀ ਕੈਵਿਨ ਮਕਾਰਥੀ ਉਹਨਾਂ ਨੂੰ ਲਾਹ ਦਿੱਤਾ ਸੀ ਵੀ ਕਿਤੇ ਉਹਨਾਂ ਨੂੰ ਵੀ ਜਿਹੜਾ ਉੱਥੋਂ ਲਾਹ ਨਾ ਦਿੱਤਾ ਜਿਹੜਾ ਹੋ ਜਾਵੇ। ਸੋ ਕਹਿੰਦੇ ਵੀ ਇੱਕ ਜਿਹੜੇ ਰਿਪਰੈਜ਼ੈਂਟੇਟਿਵ ਕੀਥ ਸੈਲਫ ਸੀਗੇ 3 ਰਿਪਬਲਿਕਨ ਸੀਗੇ ਜਿਨ੍ਹਾਂ ਨੇ ਪਹਿਲਾਂ ਇਹਨਾਂ ਦੇ ਉਲਟ ਵੋਟ ਪਾਈ ਸੀ ਤੇ ਉਹਨਾਂ ਨੇ ਕਿਹਾ ਵੀ ਮੇਰੀ ਫਿਰ ਬੜੀ ਲਾਈਵਲੀ ਡਿਸਕਸ਼ਨ ਹੋਈ ਆ ਟਰੰਪ ਹੋਣਾ ਦੇ ਨਾਲ। ਹੋ ਸਕਦਾ ਟਰੰਪ ਹੋਣਾ ਨੇ ਇਹੀ ਕਿਹਾ ਹੋਵੇ ਵੀ ਭਾਈ ਵੇਖ ਲਾ ਫਿਰ ਵੇਖ ਲਾ ਅਗਲੀ ਵਾਰੀ ਤੈਨੂੰ ਸਪੋਰਟ ਨਹੀਂ ਕਰਨੀ ਚਾਹੇ ਜਿੱਦਾਂ ਵੀ ਬਾਂਹ ਬੂਹ ਮਰੋੜ ਕੇ ਉਹਨਾਂ ਨੂੰ ਆਪਣੇ ਖੇਮੇ ਦੇ ਵਿੱਚ ਲਿਆ ਕੇ ਇਵੈਂਚੁਅਲੀ 219 ਜਿਹੜੀਆਂ ਆ ਉਹ ਵੋਟਾਂ ਜਿਹੜੀਆਂ ਉਹ ਪਾਈਆਂ। ਸੋ ਰੀ ਇਲੈਕਸ਼ਨ ਜਿਹੜੀ ਆ ਮਾਈਕ ਜੌਨਸਨ ਉਹ ਜਿੱਤ ਗਏ ਆ। ਕੈਵਿਨ ਮਕਾਰਥੀ ਹੋਣਾ ਤੋਂ ਬਾਅਦ ਚ ਕਾਫੀ ਲੰਮੇ ਸਮੇਂ ਦੇ ਵਿੱਚ ਜਦ ਕੋਈ ਸਪੀਕਰ ਨਹੀਂ ਸੀ ਬਣ ਰਿਹਾ ਤਾਂ ਫਿਰ ਜਾ ਕੇ ਜਿਹੜਾ ਉਹ ਸਪੀਕਰ ਆ ਉਹਨਾਂ ਨੂੰ ਜਿਹੜਾ ਹੁਣ ਚੁਣਿਆ ਗਿਆ ਸੀ ਤੇ ਉਹਨਾਂ ਨੇ ਇੱਕ ਵਾਰੀ ਫਿਰ 119ਵੀਂ ਕਾਂਗਰਸ ਦੇ ਵੀ ਉਹ ਸਪੀਕਰ ਦੇ ਵਜੋਂ ਅਹੁਦੇਦਾਰ ਜਿਹੜੇ ਉਹ ਹੋਣਗੇ। ਅਮਰੀਕਾ ਦੇ ਵਿੱਚ ਹਾਊਸ ਦੇ ਸਪੀਕਰ ਦਾ ਰੁਤਬਾ ਕਾਫੀ ਉੱਚਾ ਆ। ਲਾਈਨ ਆਫ ਸਕਸੈਸ਼ਨ ਦੇ ਵਿੱਚ ਇਹ 3 ਨੰਬਰ ਤੇ ਆਉਂਦੇ ਆ, ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਫਿਰ ਹਾਊਸ ਆਫ ਸਪੀਕਰ। ਰੱਬ ਨਾ ਕਰੇ ਉਹਨਾਂ ਪਹਿਲਾਂ ਦੋਨਾਂ ਜਾਣਿਆਂ ਨੂੰ ਜੇ ਕੁਛ ਹੋ ਜਾਵੇ। ਸੋ ਇਹ ਹੁਣ ਇੱਕ ਬਹੁਤ ਹੀ ਅਹਿਮ ਜਿੱਦਾਂ ਤੁਸੀਂ ਦੱਸਿਆ ਵੀ ਉਹ ਟੈਰਿਫਸ ਨੂੰ ਲੈ ਕੇ ਵੀ ਉਹ ਕਰ ਰਹੇ ਆ। ਸੋ ਬੜੇ ਅਹਿਮ ਅਹੁਦੇ ਦੇ ਉੱਤੇ ਉਹ ਪਹੁੰਚ ਚੁੱਕੇ ਨੇ ਤੇ ਦੇਖਦੇ ਆ ਵੀ ਉਹ ਟਰੰਪ ਹੋਣਾ ਦੀਆਂ ਪਾਲਿਸੀਜ਼ ਨੂੰ ਲਾਗੂ ਕਰਵਾਉਣ 'ਚ ਜਾਂ ਪਾਸ ਕਰਵਾਉਣ 'ਚ ਕਿੱਦਾਂ ਦੀ ਭੂਮਿਕਾ ਨਿਭਾਉਂਦੇ ਨੇ। ਅਗਲੀ ਖਬਰ ਵੱਲ ਚੱਲੀਏ। 5 ਦਹਾਕਿਆਂ ਬਾਅਦ ਕੈਲੀਫੋਰਨੀਆ ਦੇ ਵਿੱਚ ਜਿਹੜੀ ਮਿਨੀਮਮ ਆਟੋ ਇੰਸ਼ੋਰੈਂਸ ਰਿਕੁਆਇਰਮੈਂਟ ਆ ਉਸ ਨੂੰ ਇਨਕਰੀਜ਼ ਕੀਤਾ ਗਿਆ ਹੈਗਾ। 2022 ਦੇ ਵਿੱਚ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਇੱਕ ਸੈਨੇਟ ਬਿੱਲ 1107 ਸਾਈਨ ਕੀਤਾ ਸੀ ਜਿਹਦਾ ਮਕਸਦ ਪ੍ਰੋਟੈਕਟ ਕੈਲੀਫੋਰਨੀਆ ਡਰਾਈਵਰਸ ਐਕਟ ਤਾਂ ਕਿ ਮਿਨੀਮਮ ਆਟੋ ਲਾਇਬਿਲਿਟੀ ਲਿਮਿਟ ਨੂੰ ਵਧਾਇਆ ਜਾ ਸਕੇ। 1967 ਦੇ ਵਿੱਚ ਲਾਸਟ ਟਾਈਮ ਜਿਹੜੀ ਮਿਨੀਮਮ ਲਾਇਬਿਲਿਟੀ ਰੱਖੀ ਗਈ ਸੀ 15,000 1%, 30,000 ਮੈਕਸੀਮਮ ਤੇ 5,000 ਪ੍ਰੋਪਰਟੀ ਡੈਮੇਜ। ਉਸ ਨੂੰ ਹੁਣ ਜਨਵਰੀ 1 ਤੋਂ ਕੈਲੀਫੋਰਨੀਆ ਦੀ ਜਿਹੜੀ ਨਵੀਂ ਰਿਕੁਆਇਰਮੈਂਟ ਆ ਉਹਦੇ 'ਚ ਇਹ ਆ ਵੀ ਬੋਡਲੀ ਇੰਜਰੀ 30,000 ਜਾਂ ਡੈਥ
1 ਪਰਸਨ ਤੇ 60,000 ਇੰਜਰੀ ਜਾਂ ਡੈਥ, ਮਲਟੀਪਲ ਪੀਪਲ ਇੱਕ ਐਕਸੀਡੈਂਟ ਦੇ ਵਿੱਚ, ਤੇ 15,000 ਪ੍ਰੋਪਰਟੀ ਡੈਮੇਜ ਕਰ ਦਿੱਤਾ ਗਿਆ ਹੈਗਾ। ਇੰਸ਼ੋਰੈਂਸ ਕਮਿਸ਼ਨਰ ਰਿਕਾਰਡੋ ਲਾਰਾ ਨੇ ਇਹ ਕਿਹਾ ਆ ਵੀ ਇਹਦੇ ਨਾਲ, ਕਿਉਂਕਿ ਇੰਨੇ ਲੰਮੇ ਸਮੇਂ ਤੋਂ ਬਾਅਦ ਇਹ ਕਵਰੇਜ ਵਧਾਈ ਗਈ ਆ, ਜੇ ਸਟੈਂਡਰਡ ਆਫ ਲਿਵਿੰਗ ਜਾਂ ਕਾਸਟ ਦੇਖਿਆ ਜਾਵੇ, ਉਹ ਬਹੁਤ ਜ਼ਿਆਦਾ ਜਿਹੜੀ ਆ ਪਿਛਲੇ 50 ਸਾਲਾਂ ਦੇ ਵਿੱਚ ਵਧੀ ਹੈਗੀ ਆ। ਸੋ ਹੁਣ ਜਿਨ੍ਹਾਂ ਨੇ ਮਿਨੀਮਮ ਕਵਰੇਜ ਦੇ ਉੱਤੇ ਜੋ ਆਪਣੀਆਂ ਆਟੋ ਦੀਆਂ ਇੰਸ਼ੋਰੈਂਸਾਂ ਲਈਆਂ ਸੀਆਂ, ਉਹ ਆਟੋਮੈਟਿਕਲੀ ਹੁਣ ਡਬਲ ਜਿਹੜੀਆਂ ਹੋ ਜਾਣਗੀਆਂ। ਸੋ ਕਿੰਨਾ ਪ੍ਰਾਈਸਿਸ ਹਰਜੋਤ ਸਿੰਘ ਜੀ ਇਹਦੇ ਵਿੱਚ ਫਰਕ ਪਊਗਾ ਜੇ ਪ੍ਰੀਮੀਅਮ ਦੇ ਵਿੱਚ? ਜੇ ਕਾਫੀ ਪਊਗਾ, ਜਾਂ ਡਬਲ ਕਵਰੇਜ ਹੋ ਜਾਣੀ ਆ, ਸੋ ਘੱਟੋ ਘੱਟ $200 ਤਾਂ ਰੱਖੋ ਨਾ ਐਵਰੇਜ। ਲੋਕਾਂ ਦੇ ਬਜਟ ਹਿਲ ਜਾਣੇ ਆ। ਸੋ ਇਹ ਉਦਾਂ ਆਪਾਂ ਰੀਸੈਂਟਲੀ ਟਰੈਕਿੰਗ ਵਾਲੇ ਸ਼ੋਅ 'ਚ ਵੀ ਕੀਤਾ ਸੀਗਾ ਵੀ ਜਿੱਦਾਂ ਨਿਊ ਜਰਸੀ ਨੇ ਉਹ ਵਧਾ ਦਿੱਤੀ ਆ ਲਾਇਬਿਲਿਟੀ ਤੋਂ ਸਾਰਾ ਕੁਝ, ਤੇ ਹੁਣ ਕੈਲੀਫੋਰਨੀਆ ਦੇ ਵਿੱਚ ਇਹ ਹੋ ਗਿਆ। ਲੋਕਾਂ ਨੂੰ ਘਰਾਂ ਦੀ ਇੰਸ਼ੋਰੈਂਸ ਦੀ ਵਿਪਤਾ ਪਈ ਸੀ, ਤੇ ਹੁਣ ਆਟੋ ਇੰਸ਼ੋਰੈਂਸ ਵੀ ਇੱਕ ਹਿਸਾਬ ਦੇ ਨਾਲ ਹੁਣ ਮਹਿੰਗੀ ਹੋਣ ਜਾ ਰਹੀ ਹੈ, ਜਿਨ੍ਹਾਂ ਨੇ ਮਿਨੀਮਮ ਜਿਹੜੀ ਉਹ ਰੱਖੀ ਸੀ। ਪ੍ਰੈਜ਼ੀਡੈਂਟ ਬਾਈਡਨ 2 ਨੈਸ਼ਨਲ ਮੋਨੂਮੈਂਟਸ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਵੱਖ-ਵੱਖ ਇੱਥੇ ਦੇ ਮੂਲ ਨਿਵਾਸੀ ਟ੍ਰਾਈਬਸ ਆ, ਉਹਨਾਂ ਦੇ ਲਈ ਆਨਰ ਕਰਨ ਦੇ ਲਈ ਉਹ ਐਲਾਨ ਕਰਨ ਜਾ ਰਹੇ ਆ, ਕ੍ਰੀਏਟ ਕਰਨਗੇ। ਚੱਕਵਾਲਾ ਤੇ ਸਟੀਟਲਾ ਨੈਸ਼ਨਲ ਮੋਨੂਮੈਂਟਸ ਕਹਿੰਦੇ ਵੀ ਇਹ ਲੈਂਡਸਕੇਪਸ ਹੋਣਗੇ ਜਿਹੜੇ ਨੇਟਿਵ ਅਮਰੀਕਨ ਟ੍ਰਾਈਬਸ ਆ ਉਹਨਾਂ ਦੇ ਲਈ, ਜਿਹੜੀਆਂ ਹਜ਼ਾਰਾਂ ਸਾਲ ਤੋਂ ਇੱਥੇ ਜਿਹੜੀਆਂ ਰਹਿ ਰਹੀਆਂ ਸੀਗੀਆਂ। ਸੋ ਪ੍ਰੈਜ਼ੀਡੈਂਟ ਟਰੰਪ ਆਪਣੇ ਜਾਂਦੇ ਦਿਨਾਂ ਦੇ ਵਿੱਚ ਇਹਦੇ ਬਾਰੇ ਜਿਹੜਾ ਜਲਦ ਹੀ ਐਲਾਨ ਕਰਨ ਜਾ ਰਿਹਾ। ਕਹਿੰਦੇ ਵੀ ਇੱਕ ਪ੍ਰੋਕਲੇਮੇਸ਼ਨ ਤੇ ਸਾਈਨ ਕਰਕੇ ਐਸਟੈਬਲਿਸ਼ ਕਰ ਲੈਣਗੇ 6,44,000 ਏਕੜ ਦਾ ਚੱਕਵਾਲਾ ਨੈਸ਼ਨਲ ਮੋਨੂਮੈਂਟ ਸਦਰਨ ਕੈਲੀਫੋਰਨੀਆ 'ਚ, ਜਿਹੜਾ ਜੋਸ਼ੂਆ ਟਰੀ ਨੈਸ਼ਨਲ ਪਾਰਕ ਦੇ ਨਜ਼ਦੀਕ ਆ। ਤੇ ਕਹਿੰਦੇ ਵੀ ਇਸ ਦੇ ਨਾਲ ਉੱਥੇ ਬਾਰ, ਡ੍ਰਿਲਿੰਗ, ਮਾਈਨਿੰਗ, ਸੋਲਰ ਐਨਰਜੀ ਫਾਰਮਸ, ਇੰਡਸਟਰੀਅਲ ਐਕਟੀਵਿਟੀ ਉਹਦੇ ਨਾਲ ਉੱਥੇ ਉਹ ਰੁਕ ਜਾਵੇਗੀ ਜਾਂ ਉੱਥੇ ਨਹੀਂ ਕੀਤੀ ਜਾ ਸਕੂਗੀ। ਕਹਿੰਦੇ ਵੀ ਕਈ ਜਿਹੜੇ ਨੇਟਿਵ ਅਮਰੀਕਨ ਟ੍ਰਾਈਬਸ ਆ ਉਹਨਾਂ ਦੀ ਇੱਛਾ ਨੂੰ ਆਨਰ ਕਰਦੇ ਹੋਏ ਇਹ ਐਲਾਨ ਕਰਨ ਜਾ ਰਹੇ ਆ। ਇਸੇ ਤਰੀਕੇ ਦੇ ਨਾਲ ਨਦਰਨ ਕੈਲੀਫੋਰਨੀਆ ਦੇ ਵਿੱਚ ਓਰੀਗਨ ਬਾਰਡਰ ਦੇ ਨਜ਼ਦੀਕ ਪਿਟ ਰਿਵਰ ਟ੍ਰਾਈਬ, ਜਿਨ੍ਹਾਂ ਨੇ ਇੱਕ ਸਪੀਅਰ ਹੈਡ ਕੀਤਾ ਸੀਗਾ ਕੈਂਪੇਨ, ਐਨਰਜੀ ਡਿਪਾਰਟਮੈਂਟ ਤੋਂ ਜਿਹੜਾ ਜਿਹੜਾ ਉਹਨਾਂ ਨੂੰ ਮਿਲਿਆ ਤਕਰੀਬਨ 2 ਲੱਖ ਏਕੜ ਦਾ ਸਟੀਟਲਾ ਨੈਸ਼ਨਲ ਮੋਨੂਮੈਂਟ, ਉਹਦੇ ਪ੍ਰਤੀ ਵੀ ਕਹਿੰਦੇ ਵੀ ਇੱਕ ਪ੍ਰੋਕਲੇਮੇਸ਼ਨ ਜਲਦ ਹੀ ਜਿਹੜਾ ਉਹ ਸਾਈਨ ਕਰਨ ਜਾ ਰਹੇ ਹੈਗੇ ਆ। ਜਿਹੜੀ ਵਾਸ਼ਿੰਗਟਨ ਪੋਸਟ ਇਹ ਰਿਪੋਰਟ ਕਰ ਰਹੀ ਹੈ, ਵਾਈਟ ਹਾਊਸ ਨੇ ਅਜੇ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ, ਪਰ ਵਾਸ਼ਿੰਗਟਨ ਪੋਸਟ ਕਹਿੰਦੀ ਹੈ ਵੀ ਇਸ ਅਨਾਉਂਸਮੈਂਟ ਦੇ ਨਾਲ ਸੰਬੰਧਿਤ 2 ਜਾਣਿਆਂ ਨੇ ਜਿਹੜੀ ਉਹ ਜਾਣਕਾਰੀ ਉਹਨਾਂ ਤੱਕ ਪਹੁੰਚਾਈ ਜਿਹੜੀ ਉਹ ਹੈਗੀ ਆ। ਟਰੰਪ ਹੁਣਾਂ ਨੇ ਜਿਹੜੇ 2 ਨੈਸ਼ਨਲ ਮੋਨੂਮੈਂਟਸ ਆ ਆਪਣੀ ਪਹਿਲੀ ਟਰਮ ਦੇ ਵਿੱਚ ਘਟਾਏ ਸੀਗੇ, ਤਕਰੀਬਨ 1.9 ਮਿਲੀਅਨ ਏਕੜ ਜਿਹੜੇ ਆ ਵੱਖ-ਵੱਖ ਨੈਸ਼ਨਲ ਮੋਨੂਮੈਂਟਸ ਦੇ ਵਿੱਚੋਂ ਹਟਾ ਲਿਆ ਸੀਗਾ, ਤੇ ਇਹਨਾਂ ਨੇ ਜਿਹੜੇ ਹੁਣ 2 ਨਵੇਂ ਐਡ ਕਰਨੇ ਹੈਗੇ ਨੇ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੀਆਂ ਹੋਮ ਇੰਸ਼ੋਰੈਂਸ ਨੂੰ ਲੈ ਕੇ ਹੁਣ ਕੈਲੀਫੋਰਨੀਆ ਦੀਆਂ ਹੋਮ ਇੰਸ਼ੋਰੈਂਸ ਕੰਪਨੀਜ਼ ਕੈਟਾਸਟ੍ਰੋਫਿਕ ਮਾਡਲ ਦੇ ਬਾਰੇ ਜੋ ਐਪਲੀਕੇਸ਼ਨਸ ਆ ਉਹ ਡਿਪਾਰਟਮੈਂਟ ਆਫ ਇੰਸ਼ੋਰੈਂਸ ਕੋ ਸਬਮਿਟ ਕਰ ਸਕਦੀਆਂ ਹੈਗੀਆਂ। 4 ਮਹੀਨਿਆਂ ਦੇ ਵਿੱਚ ਡਿਸਾਈਡ ਹੋਊਗਾ, ਕਿਉਂਕਿ ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਕੈਲੀਫੋਰਨੀਆ 'ਚੋਂ ਹੋਮ ਓਨਰਸ ਇੰਸ਼ੋਰੈਂਸ ਕੰਪਨੀਆਂ ਛੱਡ ਗਈਆਂ, ਜਾਂ ਉਹ ਆਪਣੇ ਕਸਟਮਰਸ ਨੂੰ ਪਾਲਿਸੀਆਂ ਨਾਨ ਰੀਨਿਊ ਕਰ ਰਹੀਆਂ। ਜਿਨ੍ਹਾਂ ਲੋਕਾਂ ਦੇ ਘਰ ਥੋੜ੍ਹੇ ਫਾਇਰ ਏਰੀਏ 'ਚ ਆ, ਉਹਨਾਂ ਨੂੰ ਇੰਸ਼ੋਰੈਂਸ ਲੱਭਣੀ ਬਹੁਤ ਜ਼ਿਆਦਾ ਔਖੀ ਹੈਗੀ ਆ। ਰੀਸੈਂਟਲੀ ਕੈਲੀਫੋਰਨੀਆ ਦੇ ਇੰਸ਼ੋਰੈਂਸ ਕਮਿਸ਼ਨਰ ਰਿਕਾਰਡੋ ਲਾਰਾ ਹੁਣਾਂ ਨੇ ਇਹ ਮੰਨਿਆ ਵੀ ਇਹ ਜੋ ਕੈਟਾਸਟ੍ਰੋਫਿਕ ਮਾਡਲ ਹੋਊਗਾ, ਇਹਦੇ ਨਾਲ ਤੁਹਾਨੂੰ ਇੰਸ਼ੋਰੈਂਸ ਤਾਂ ਜ਼ਰੂਰ ਮਿਲ ਜੂਗੀ, ਪਰ ਅਫੋਰਡੇਬਿਲਟੀ ਜ਼ਰੂਰੀ ਨਹੀਂ ਪਈ ਉਹ ਤੁਹਾਡੀ ਹੋਊਗੀ ਜਾਂ ਨਹੀਂ। ਇਹਦਾ ਮਤਲਬ ਇਹ ਆ ਵੀ ਰੇਟਸ ਬਹੁਤ ਜ਼ਿਆਦਾ ਹੋਣਗੇ, ਤੇ ਕੈਰੀਅਰਸ ਜਿਹੜੇ ਆ ਇੰਸ਼ੋਰੈਂਸ ਕੰਪਨੀਆਂ ਉਹ ਵੀ ਜ਼ਿਆਦਾ ਰੇਟ ਦੇ ਲਈ ਪੁਸ਼ ਕਰ ਰਹੀਆਂ ਹੈਗੀਆਂ। ਤੇ ਜੋ ਇੰਸ਼ੋਰੈਂਸ ਕਮਿਸ਼ਨਰ ਆ ਉਹ ਕਹਿੰਦੇ ਵੀ ਅਸੀਂ ਰਿਵਿਊ ਕਰ ਰਹੇ ਹੈਗੇ ਆ ਪ੍ਰਾਈਵੇਟ ਮਾਡਲਸ, ਤੇ ਈਵਨ ਕਹਿੰਦੇ ਇੱਕ ਪਬਲਿਕ ਮਾਡਲ ਕੰਪੈਰੀਜ਼ਨ ਦੇ ਲਈ ਕ੍ਰੀਏਟ ਕਰ ਰਹੇ ਹੈਗੇ ਆ। ਇੱਕ ਬੇਰਿਸਕ ਕਰਕੇ ਜੋ ਕੰਪਨੀ ਆ ਉਸ ਨੂੰ ਇਸ ਦੇ ਲਈ ਚੁਣਿਆ ਗਿਆ ਹੈ। ਜੀ, ਕੈਲੀਫੋਰਨੀਆ ਦੇ ਵਿੱਚ ਗਵਰਨਰ ਨਿਊਸਮ ਆ, ਉਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ ਇਸ਼ੂ ਕੀਤਾ ਆ। ਕਹਿੰਦੇ ਵੀ ਜਿਹੜੇ ਅਲਟਰਾ ਪ੍ਰੋਸੈਸਡ ਫੂਡਸ ਆ, ਜਿਨ੍ਹਾਂ ਵਿੱਚ ਪੈਕੇਜਡ ਸਨੈਕਸ ਤੇ ਸ਼ੂਗਰੀ ਬੈਵਰੇजेस ਆ, ਉਹਨਾਂ ਦੇ ਉੱਤੇ ਕ੍ਰੈਕਡਾਊਨ ਹੋਊਗਾ। ਅਮਰੀਕਾ ਦੇ ਵਿੱਚ ਆંકੜਿਆਂ ਦੇ ਮੁਤਾਬਕ ਜਿਹੜਾ ਦੇਖਿਆ ਜਾਵੇ ਤਾਂ 73% ਯੂਐਸ ਦੇ ਜਿਹੜੇ ਅਡਲਟ ਆ, ਜਿਨ੍ਹਾਂ ਦੀ ਉਮਰ 20 ਸਾਲ ਜਾਂ ਉਸ ਤੋਂ ਵੱਧ ਆ, ਉਹਨਾਂ ਨੂੰ ਓਵਰਵੇਟ ਜਾਂ ਓਬੀਸ ਜਿਹੜਾ ਉਹ ਮੰਨਿਆ
ਜਾਂਦਾ ਆ। 38% ਜਿਹੜੇ ਚਿਲਡਰਨ ਤੇ ਯੂਥ 12 ਤੋਂ 19 ਸਾਲ ਦੇ ਵਿੱਚ ਆ, ਉਹ ਪ੍ਰੀ ਡਾਇਬੀਟਿਕ ਸਥਿਤੀ ਦੇ ਵਿੱਚ ਪਹੁੰਚੇ ਹੋਏ ਆ। ਕਹਿੰਦੇ ਵੀ ਇਸ ਐਗਜ਼ੈਕਟਿਵ ਆਰਡਰ ਦੇ ਨਾਲ ਕਹਿੰਦੇ ਵੀ ਇਹ ਫੂਡ ਇਨੀਸ਼ੀਏਟਿਵ ਹੋਊਗਾ। ਆਲਰੇਡੀ 2025 ਦੇ ਵਿੱਚ ਜਿਹੜਾ ਸ਼ੂਗਰ ਲਿਮਿਟ ਨਾਨ ਡੇਅਰੀ ਮਿਲਕ ਦੇ ਉੱਤੇ ਆ, ਉਸ ਨੂੰ ਕੱਟਿਆ ਜਾਊਗਾ। ਸੋਡਾ ਤੇ ਕੈਫੀਨ ਰਿਸਟ੍ਰਿਕਸ਼ਨਸ ਸਕੂਲ ਦੇ ਵਿੱਚ ਜਿਹੜੀਆਂ ਉਹ ਆਉਣ ਜਾ ਰਹੀਆਂ ਹੈਗੀਆਂ। ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਜਿਹੜੇ ਲੀਡ ਨੇ ਰੋਬਰਟ ਐਫ ਕੈਨੇਡੀ, ਕਹਿੰਦੇ ਵੀ ਉਹ ਕਾਲ ਕਰ ਸਕਦੇ ਆ ਜਿਹੜੇ ਸਰਟਨ ਫੂਡ ਐਡੀਟਿਵਸ ਆ ਜਾਂ ਅਲਟਰਾ ਪ੍ਰੋਸੈਸਡ ਫੂਡਸ ਆ, ਉਹਨਾਂ ਨੂੰ ਸਕੂਲ ਲੰਚਸ ਦੇ ਵਿੱਚੋਂ ਹਟਾਉਣ ਦੇ ਲਈ। ਸੋ ਉਹਨਾਂ ਦੇ ਕਰਨ ਤੋਂ ਪਹਿਲਾਂ ਹੀ ਜਿਹੜੇ ਗਵਰਨਰ ਨਿਊਸਮ ਆ, ਹੁਣ ਇਹਨਾਂ ਨੇ ਜਿਹੜੇ ਸ਼ੂਗਰੀ ਬੈਵਰੇजेस, ਪੈਕੇਜ ਸਨੈਕਸ ਤੇ ਅਲਟਰਾ ਪ੍ਰੋਸੈਸਡ ਫੂਡ ਆ, ਉਹਨਾਂ ਨੂੰ ਸਕੂਲਾਂ ਦੇ ਵਿੱਚ ਆਮ ਕੰਜ਼ੰਪਸ਼ਨ ਦੇ ਲਈ ਲੋਕਾਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਉੱਤੇ ਕ੍ਰੈਕਡਾਊਨ ਕੀਤਾ ਆ। ਜੀ, ਕੈਲੀਫੋਰਨੀਆ ਕੋਸ਼ਿਸ਼ ਕਰ ਰਿਹਾ ਵੀ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਆਏ ਤੇ ਆਈਸ ਵਾਲਿਆਂ ਨੂੰ ਸਕੂਲਾਂ ਤੋਂ ਪਰੇ ਕਿੱਦਾਂ ਰੱਖਿਆ ਜਾਵੇ। ਸੋ 2 ਬਿੱਲ ਵੀ ਪਿਛਲੇ ਦਿਨਾਂ ਦੇ ਵਿੱਚ ਪਾਸ ਹੋਏ ਸੀ, AB 49 ਤੇ AB 48। ਸੋ ਇਹ ਦੋਨਾਂ ਬਿੱਲਾਂ ਦੇ ਮੁਤਾਬਕ ਜਿਹੜੇ ਫੈਡਰਲ ਏਜੰਟਸ ਆ, ਉਹਨਾਂ ਨੂੰ ਅਨਡਾਕੂਮੈਂਟਡ ਸਟੂਡੈਂਟਸ ਨੂੰ ਤੇ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਸ ਨੂੰ ਸਕੂਲ ਦੀ ਪ੍ਰਾਪਰਟੀ ਦੇ ਨੇੜੇ ਡਿਟੇਨ ਨਹੀਂ ਕੀਤਾ ਜਾ ਸਕਦਾ। ਸੋ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਡਿਪੋਰਟ ਕਰਾਂਗੇ। ਕੈਲੀਫੋਰਨੀਆ ਦੇ ਵਿੱਚ ਕਹਿੰਦੇ 12% ਸਟੂਡੈਂਟ ਇੱਦਾਂ ਦੇ ਆ ਜਿਨ੍ਹਾਂ ਦਾ ਇੱਕ ਪੇਰੈਂਟ ਘੱਟੋ ਘੱਟ ਅਨਡਾਕੂਮੈਂਟਡ ਆ। ਇਹ ਤਾਂ ਤੁਸੀਂ ਨੰਬਰ ਲਾ ਸਕਦੇ ਆ ਵੀ ਕਿੰਨਾ ਕੁ ਵੱਡਾ ਨੰਬਰ ਹੈਗਾ। ਦੋਨੋਂ ਬਿੱਲ ਜੋ ਆ ਇਹ ਆਈਸ ਦੇ ਲਈ ਕਾਫੀ ਹਾਰਡ ਹੋਣਗੇ। ਲੋਕਾਂ ਨੂੰ ਕੈਲੀਫੋਰਨੀਆ ਦੇ ਵਿੱਚੋਂ ਅਰੈਸਟ ਕਰਨਾ ਤੇ ਅਰੈਸਟ ਕਰਕੇ ਜੋ ਆ ਉਹ ਡਿਪੋਰਟ ਕਰਨਾ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਹਰਜੋਤ ਸਿੰਘ ਜੀ, ਜਿਹੜਾ ਲਾਸ ਵੇਗਸ ਨਵਾਡਾ ਦੇ ਵਿੱਚ ਟਰੰਪ ਟਾਵਰ ਦੇ ਬਾਹਰ ਜਿਸ ਨੇ ਧਮਾਕਾ ਕੀਤਾ ਸੀਗਾ ਸਾਈਬਰ ਟਰੱਕ ਦੀ ਮਦਦ ਦੇ ਨਾਲ, ਉਹਨੇ ਕਹਿੰਦੇ ਵੀ ਜਿਹੜੀਆਂ ਚੀਜ਼ਾਂ ਆ ਉਹ ਵੀ ਆਖੀਆਂ। ਇਹ ਆਰਮੀ ਦਾ ਗ੍ਰੀਨ ਬੈਰੇਟ ਸੀਗਾ, ਲਾਸ ਵੇਗਸ ਦੇ ਵਿੱਚ ਐਕਟਿਵ ਡਿਊਟੀ ਦੇ ਉੱਤੇ ਸੀਗਾ, ਤੇ ਜਿੱਦਾਂ ਕੱਲ ਦੱਸਿਆ ਵੀ ਕਾਫੀ ਡੈਕੋਰੇਟਡ ਸੋਲਜਰ ਸੀਗਾ। ਕਹਿੰਦੇ ਵੀ ਉਹਨੇ ਜਿਹੜਾ ਉਹ ਲਿਖਿਆ ਸੀਗਾ, ਜਿਹੜਾ ਟੈਕਸਟ ਆ ਹੁਣ ਪਬਲਿਕ ਕੀਤਾ ਗਿਆ ਲੋਕਲ ਉੱਥੋਂ ਦੇ ਅਧਿਕਾਰੀਆਂ ਦੇ ਦੁਆਰਾ ਵੀ, ਆਈ ਨੀਡ ਟੂ ਕਲੈਂਸ ਮਾਈ ਮਾਈਂਡ ਆਫ ਬ੍ਰਦਰਸ ਆਈ ਹੈਵ ਲੋਸਟ ਐਂਡ ਰਿਲੀਵ ਮਾਈਸੈਲਫ ਆਫ ਦੀ ਬਰਡਨ ਆਫ ਦਾ ਲਾਈਵਸ ਆਈ ਟੁਕ। ਸੋ ਐਜ਼ ਏ ਫੌਜੀ ਤੁਸੀਂ ਜਾਨਾਂ ਲੈਂਦੇ ਵੀ ਆ ਤੇ ਜਾਨਾਂ ਜਾਂਦੀਆਂ ਜਿਹੜੀਆਂ ਉਹ ਦੇਖਦੇ ਵੀ ਆ। ਸੋ ਕਹਿੰਦਾ ਮੈਂ ਆਪਣੇ ਆਪ ਨੂੰ ਉਸ ਚੀਜ਼ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਇਹ ਕਰ ਰਿਹਾ ਆ। ਉਹਨੇ ਜਿਹੜੀ ਆਪਣੀ ਜਾਨ ਖੁਦ ਜਿਹੜੀ ਉਹ ਲੈ ਲਈ ਸੀ ਧਮਾਕੇ ਤੋਂ ਪਹਿਲਾਂ। ਉਹਦਾ ਸਰੀਰ ਕਹਿੰਦੇ ਵੀ ਪੂਰਾ ਸੜ ਗਿਆ ਸੀ। PTSD ਤੋਂ ਬਹੁਤ ਸਾਰੇ ਜਿਹੜੇ ਫੌਜੀ ਆ ਉਹ ਸ਼ਿਕਾਰ ਰਹਿੰਦੇ ਨੇ, ਵੈਟਰਨਸ ਜਿਹੜੇ ਉਹ ਖਾਸ ਕਰਕੇ ਇਸ ਤੇ ਵੱਡੇ ਜਿਹੜੇ ਉਹ ਪੀੜਤ ਰਹਿੰਦੇ ਨੇ। ਟਾਈਮ ਟੂ ਵੇਕ ਅਪ ਵੀ ਇਸ ਨੇ ਜਿਹੜਾ ਉਹ ਲਿਖਿਆ ਸੀਗਾ। ਸੋ ਇਹਦੀਆਂ ਚੀਜ਼ਾਂ ਜਿਹੜੀਆਂ ਕੁਛ ਆ ਉਹਨਾਂ ਅਧਿਕਾਰੀਆਂ ਨੇ ਪੇਸ਼ ਕੀਤੀਆਂ। ਪਹਿਲਾਂ ਜਿਹੜੇ ਗੈਰ ਜ਼ਿੰਮੇਵਾਰਾਨਾ ਢੰਗ ਦੇ ਨਾਲ ਬਹੁਤ ਸਾਰੇ ਲੋਕਾਂ ਨੇ ਇੱਥੋਂ ਤੱਕ ਕਿ ਟੌਪ ਦੇ ਜਿਹੜੇ ਲੀਡਰਸ ਆ ਟਰੰਪ ਹੋਣਾ ਤੱਕ ਜਾਂ ਉਹਨਾਂ ਦੇ ਨਜ਼ਦੀਕੀਆਂ ਨੇ ਇਹ ਕਹਿ ਦਿੱਤਾ ਸੀਗਾ ਵੀ ਨਿਊ ਆਰਲੀਨਸ 'ਚ ਜਿਹੜਾ ਧਮਾਕਾ ਹੋਇਆ ਆ, ਜਿਹੜਾ ਹਮਲਾ ਹੋਇਆ ਆ ਤੇ ਜਿਹੜਾ ਇਹ ਧਮਾਕਾ ਹੋਇਆ ਆ, ਉਹ ਆਪਸ ਦੇ ਵਿੱਚ ਜੁੜੇ ਹੋ ਸਕਦੇ ਆ। ਪਰ FBI ਨੇ ਬਾਅਦ 'ਚ ਕਿਹਾ ਸੀਗਾ ਵੀ ਇਹ ਦੋਨੋਂ ਕੋਇਨਸੀਡੈਂਟਲੀ ਇੱਕੋ ਦਿਨ ਹੋਏ ਆ, ਪਰ ਆਪਸ ਦੇ ਵਿੱਚ ਇਹਨਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ। ਸੋ ਇਹ ਬੜੀ ਮੰਦਭਾਗੀ ਗੱਲ ਆ ਵੀ ਇੱਕ ਫੌਜੀ ਜੋ ਕਿ ਇਸ ਤਰੀਕੇ ਦੇ ਨਾਲ ਮੈਂਟਲ ਹੈਲਥ ਇਸ਼ੂਜ਼ ਤੋਂ ਪੀੜਤ ਸੀਗਾ, ਉਸ ਨੇ ਦੁਨੀਆ ਨੂੰ ਇੱਕ ਹਿਸਾਬ ਦੇ ਨਾਲ ਉਹ ਆਪਣੇ ਵੱਲੋਂ ਇਹ ਕਹਿ ਰਿਹਾ ਮੈਂ ਦੁਨੀਆ ਨੂੰ ਜਗਾਉਣ ਖਾਤਰ ਇਹ ਕਾਰਵਾਈ ਨੂੰ ਜਿਹੜਾ ਉਹ ਅੰਜਾਮ ਦਿੱਤਾ ਆ, ਜਿਸ ਨੂੰ ਇੰਨੇ ਮੈਡਲ ਵੀ ਜਿੱਤੇ ਹੋਣ। ਜੇ ਉਹਨਾਂ ਦਾ ਇਹ ਹਾਲ ਆ ਤੇ ਬਾਕੀ ਫੌਜੀਆਂ ਦੇ ਉੱਤੇ ਇਸ ਦਾ ਕਿੱਦਾਂ ਦਾ ਅਸਰ ਪੈ ਰਿਹਾ ਹੋਊਗਾ। ਓਕਲੈਂਡ ਦੇ ਵਿੱਚ 2 ਫਾਇਰ ਸਟੇਸ਼ਨ ਟੈਂਪਰੇਰੀਲੀ ਕਲੋਜ਼ ਹੋਣ ਜਾ ਰਹੇ ਆ। ਕਾਰਨ ਉਹਨਾਂ ਨੇ ਬਜਟ ਦਾ ਘਾਟਾ ਦੱਸਿਆ ਹੈਗਾ। ਕਹਿੰਦੇ ਵੀ ਬਜਟ ਡੈਫਿਸਿਟ ਜੋ ਕਿ $130 ਮਿਲੀਅਨ ਦੇ ਕਰੀਬ ਬਣਦਾ ਆ। ਇਸ ਕਰਕੇ 2 ਫਾਇਰ ਸਟੇਸ਼ਨ ਉਹ ਕਲੋਜ਼ ਹੋਣ ਜਾ ਰਹੇ ਆ। ਜੋ ਓਕਲੈਂਡ ਸ਼ਹਿਰ ਆ ਉੱਥੇ ਸੇਫਟੀ ਨੂੰ ਲੈ ਕੇ, ਕ੍ਰਾਈਮ ਨੂੰ ਲੈ ਕੇ ਜਿਹੜੀ ਸਿਚੁਏਸ਼ਨ ਆ ਕਾਫੀ ਜ਼ਿਆਦਾ ਜਿਹੜੀ ਆ ਬੈਡ ਬਣੀ ਹੋਈ ਆ ਤੇ ਉੱਤੋਂ ਹੁਣ ਇਹਨਾਂ ਨੇ ਜਿਹੜੇ 2 ਹੋਰ ਫਾਇਰ ਸਟੇਸ਼ਨ ਆ ਉਹ ਸ਼ਟ ਡਾਊਨ ਕਰਨ ਜਾ ਰਹੇ ਹੈਗੇ। ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ। ਜਾਂਦੇ ਜਾਂਦੇ ਮਾਰਕੀਟਸ ਦਾ ਹਾਲ ਦੱਸਦੇ ਜਾਈਏ ਤੇ ਅੱਜ ਵੀਕਐਂਡ ਦੀ ਕਲੋਜ਼ਿੰਗ ਦੇ ਉੱਤੇ ਡਾਓ ਜੋਨ 300 ਤੇ 40 ਪੁਆਇੰਟ ਵੱਧ ਕੇ 42,732 ਦੇ ਬੰਦ ਹੋਇਆ। S&P 74 ਪੁਆਇੰਟ ਵੱਧ ਕੇ 5942, ਨੈਸਡੈਕ 300 ਤੇ 41 ਪੁਆਇੰਟ ਵੱਧ ਕੇ
$19,622 ਦੇ ਉੱਤੇ। ਸੋਨੇ ਦਾ ਭਾਅ $2653 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ। 10 ਈਅਰ ਯੀਲਡ 4.6%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 97,984 ਤੇ ਇਥੀਰੀਅਮ $3595 ਦੇ ਬਰਾਬਰ ਚੱਲ ਰਿਹਾ ਹੈ। ਜੀ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 43 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ ਜੋ 278 ਰੁਪਏ ਤੇ 40 ਪੈਸੇ। $1 ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 79 ਪੈਸੇ। ਪ੍ਰੋਗਰਾਮ ਦੀ ਇੱਥੇ ਸਮਾਪਤੀ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।